जैसे जानवर ने खुद किया भी भाई बस उन्हें एक कष्ट करती फिर उन्हें सब चारा जरूर देना जी ते ਜਿਹੜਾ ਘਰ ਦੇ ਕਹਿ ਰਹੇ ਹੋ ਕਿ ਜਿਹੜੇ ਮਸਾਲਾ ਜਿਹਾ ਬਣਾਉਂਦੇ ਹੋ ਬਿਹਤਰ ਹੈ ਸਸਤਾ ਸਾਫ਼ ਸੁਥਰਾ ਤੁਹਾਨੂੰ ਪਤਾ ਕੀ ਖਵਾ ਰਹੇ ਹੋ ਬਿਲਕੁਲ ਬਾਜ਼ਾਰਾਂ ਨੇ ਪਤਾ ਨਹੀਂ ਕੀ ਪਾ ਕੇ ਦੇ ਰਹੇ ਨੇ ਵਿੱਚ ਕਿਉਂਕਿ ਸਾਡੇ ਦੋਸਤ ਕੀ ਕਰ ਰਹੇ ਨੇ ਕਿ ਉਹ 20-25 ਕਿਲੋ ਦੇ ਜਾਨਵਰ ਨੂੰ ਟਰਕਾ ਰਹੇ ਨੇ। ਮੈਂ ਜਿਹੜੀ ਐਵਰੇਜ ਕੱਢੀ ਉਹ ਵੀ ਮਣ ਤੋਂ ਉੱਤੇ ਜਾਏਗੀ। ਉਹਨੂੰ ਖੁਰਾਕ ਉਤਨੀ ਦਿਓ ਜਿਤਨੀ ਉਹ ਖਾਂਦੀ ਹੈ ਔਰ ਉਹਨੂੰ ਮਸਾਲੇ ਦਿਓ। ਹਰ ਚੀਜ਼ ਕੋਸ਼ਿਸ਼ ਕਰੋ ਕਿ ਘਰ ਬਣਾ ਕੇ ਦਿਓ। बिस्मिल्लाहिर्रहमानिर्रहीम अस्सलाम वालेकुम रहमतुल्लाहि व बरकातहू जामी तफसीर जी आए ਨੂੰ ਕਹਿੰਦੇ ਆ ਅੱਜ ਸਾਡੇ ਨਾਲ ਬਖਰ ਭਾਈ ਨੇ ਮੈਂ ਤੁਹਾਡਾ ਐਂਕਰ ਹਾਂ ਇਹਨਾਂ ਕੋਲ ਸਵਾਲ ਪੁੱਛਾਂਗੇ ਤੇ ਬਖਰ ਭਾਈ ਡੇਰੀ ਫਾਰਮਿੰਗ ਦੇ ਬਾਰੇ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਕਿਹੜੀ ਕਿਸਮ ਦੀ ਗਾਵਾਂ ਹੋਣੀ ਚਾਹੀਦੀਆਂ ਤੇ ਜੇ ਕੀ ਹਿਸਾਬ ਹੋਵੇ ਤੁਹਾਡੀ ਕੋਈ ਰਹਿਨਮਾਈ ਕਰਵਾਓ ਪਲੀਜ਼। ਜੀ अस्सलाम वालेकुम। ਗਾਵਾਂ ਦੇ ਵਿੱਚ ਮੈਂ ਕਾਫੀ ਬੰਦਿਆਂ ਨੂੰ ਵੇਖਿਆ, ਕਾਫੀ ਮੈਂ ਰਿਸਰਚ ਵੀ ਕੀਤੀ ਹੈ, ਬਲਕਿ ਮੈਂ ਪ੍ਰੈਕਟੀਕਲ ਵੀ ਕੀਤਾ। ਤੇ ਹੁਣ ਯੂਟਿਊਬਰ ਵੀ ਹੈ ਨੇ ਕਾਫੀ ਜਿਹੜੇ ਇਸ ਪਾਸੇ ਆ ਰਹੇ ਨੇ। ਪਹਿਲੇ ਮੈਂ ਵੇਖਣਾ ਵਕਾਰ ਭਿੰਡਰ ਸਾਹਿਬ ਨੂੰ, ਉਹਦੇ ਤੇ ਫਿਰ ਇਨਸ਼ਾਅੱਲਾ ਵਲੌਗ ਕਰਾਂਗੇ। ਉਹ ਮੱਝਾਂ ਦਾ ਕਰ ਰਹੇ ਨੇ, ਲੇਕਿਨ ਤੁਸੀਂ ਅੱਜ ਗਾਵਾਂ ਦਾ ਟਾਪਿਕ ਸ਼ੁਰੂ ਕੀਤਾ ਤੇ ਗਾਵਾਂ ਵੀ ਹੁਣ ਬੰਦੇ ਕਾਫੀ ਬੰਦੇ ਨੇ ਜਿਨ੍ਹਾਂ ਨੂੰ ਮੈਂ ਜਾਣਨਾ ਜਿਹੜੇ ਰੱਖੇ ਨੇ। ਬਹੁਤ ਅੱਛਾ ਬਿਜ਼ਨਸ ਹੈ, ਇਹਦੇ ਵਿੱਚ ਪ੍ਰੋਫਿਟ ਵੀ ਹੈ ਔਰ ਇਹ ਕਰਨਾ ਚਾਹੀਦਾ। ਜਿਸ ਤਰ੍ਹਾਂ ਕਿ ਖਾਨ ਸਾਹਿਬ ਨੇ ਕਿਹਾ ਸੀ ਕਦੀ ਕਿ ਤੁਸੀਂ ਮੁਰਗੀਆਂ ਰੱਖ ਲਓ ਜਾਂ ਕੱਟੇ ਰੱਖ ਲਓ, ਵੱਛੇ ਰੱਖ ਲਓ, ਇਹਦੇ ਵਿੱਚ ਪ੍ਰੋਫਿਟ ਹੈ, ਇਹਦੇ ਵਿੱਚ ਲਾਸ ਕੋਈ ਨਹੀਂ। ਜਿਸ ਤਰ੍ਹਾਂ ਜ਼ਮੀਨਦਾਰ ਹੈ ਜਿਹੜਾ ਉਹ ਫਸਲਾਂ ਜਿਹੜੀਆਂ ਕੱਢਦਾ ਉਹਦੇ ਵਿੱਚ ਉਹਨੂੰ ਨੁਕਸਾਨ ਹੈ, ਜਿਹੜਾ ਇਹ ਚੀਜ਼ਾਂ ਨੇ ਇਹਦੇ ਵਿੱਚ ਨੁਕਸਾਨ ਕੋਈ ਨਹੀਂ। ਜੋ ਮੈਂ ਰਿਜ਼ਲਟ ਕੱਢਿਆ ਔਰ ਦੁਨੀਆ ਕਾਮਯਾਬ ਹੈ, ਇਹਦੇ ਵਿੱਚ ਕਰਨਾ ਚਾਹੀਦਾ। ਤੇ ਇਹਦੇ ਚ ਜਾਨਵਰ ਜਿਹੜਾ ਗਾਏ ਉਹ ਤੁਸੀਂ ਇੰਪੋਰਟਡ ਹੋਵੇ ਜਾਂ ਆਪਣੀ ਦੇਸੀ ਨਸਲਾਂ ਚ ਹੋਵੇ ਜਿਹੜੀਆਂ ਪਾਕਿਸਤਾਨ 'ਚ ਮੌਜੂਦ ਨੇ ਜਾਂ ਕੋਈ ਕ੍ਰਾਸਿੰਗ ਕਰਕੇ ਜਾਂ ਕਿਹੜੀ ਚੀਜ਼ ਤੁਹਾਨੂੰ ਫਿਜ਼ੀਬਲ ਹੈ ਜਾਂ ਇਹਦੇ ਚ ਕਿਹੜਾ ਬਿਹਤਰ ਜਾਨਵਰ ਰਹਿੰਦਾ ਹੈ? ਸਰ ਸਾਡਾ ਜਿਹੜਾ ਬੇਸਿਕਲੀ ਅਸੀਂ ਹੈ ਨਾ, ਅਸੀਂ ਗੁਲਾਮੀ ਚੋਂ ਨਹੀਂ ਨਿਕਲ ਸਕੇ। ਅਸੀਂ ਕਹਿੰਦੇ ਆ ਕਿ ਜੋ ਗੋਰਾ ਕਰ ਰਿਹਾ ਨਾ ਉਹ ਬਿਹਤਰ ਹੈ। ਹਾਲਾਂਕਿ ਐਸੀ ਕੋਈ ਗੱਲ ਨਹੀਂ, ਸਿਰਫ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਗੋਰਾ ਕਰ ਕੀ ਰਿਹਾ ਔਰ ਅਸੀਂ ਕੀ ਕਰ ਰਹੇ। ਜਿਹੜੀਆਂ ਇੰਪੋਰਟ ਹੋ ਰਹੀਆਂ ਨੇ ਗਾਵਾਂ ਉਹ ਇਸ ਟਾਈਮ 11 ਲੱਖ 12 ਲੱਖ ਦੀ ਇੱਕ ਹੈ। ਹੁਣ ਜਿਹੜਾ ਗਰੀਬ ਬੰਦਾ ਉਹ ਤੇ ਨਹੀਂ ਕਰ ਸਕਦਾ, ਫਿਰ ਉਹਦਾ ਸਪੈਸ਼ਲ ਫੂਡ ਹੈ, ਉਹਦੇ ਵਾਸਤੇ ਬੰਦਿਆਂ ਨੇ ਏਸੀ ਵੀ ਲਵਾਏ ਨੇ ਜਿਹੜੇ ਅਫੋਰਡ ਕਰ ਸਕਦੇ ਨੇ, ਕੂਲਰ ਲਵਾਏ ਨੇ। ਜਿਹੜਾ ਜ਼ਿਆਦਾ ਨਹੀਂ ਅਫੋਰਡ ਕਰ ਸਕਦਾ ਉਹਨੇ ਕਮ ਅਜ਼ ਕਮ ਪੱਖੇ ਲਵਾਏ ਨੇ ਤੇ ਨਾਲ ਪਾਣੀ ਦਾ ਸਿਸਟਮ ਕੀਤਾ। ਉਹਦਾ ਪ੍ਰੋਟੋਕੋਲ ਬਹੁਤ ਜ਼ਿਆਦਾ। ਮੇਰੇ ਹਿਸਾਬ ਦੇ ਵਿੱਚ ਉਹਦੇ ਪ੍ਰੋਫਿਟ ਤੇ ਹੈ, ਲੇਕਿਨ ਉਹਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਿਆਦਾ। ਹੁਣ ਜਿਹਨੇ 11 ਲੱਖ ਦੀ ਜਾਂ 12 ਲੱਖ ਦੀ ਗਾय ਲੈਣੀ ਹੈ ਉਹ ਤੇ ਇੱਕ ਹੀ ਲੈ ਕੇ ਬਸ ਹੋ ਜਾਏਗੀ ਨਾ, ਜਾਂ ਉਹਨੇ ਲੈਣੀ ਹੈ ਜਿਹੜਾ ਅਮੀਰ ਹੈ। ਗਰੀਬ ਬੰਦਾ ਇਸ ਪਾਸੇ ਨਹੀਂ ਆ ਸਕਦਾ। ਜਿਹੜੀ ਚੀਜ਼ ਵਿੱਚ ਵੀ ਗਰੀਬ ਉੱਠਣ ਲੱਗਦਾ ਨਾ ਉਹਨੂੰ ਹੀ ਸਾਡੀ ਗਵਰਨਮੈਂਟ ਫੜ ਕੇ ਤੇ ਦਬਾ ਲੈਂਦੀ। ਤੁਸੀਂ ਵੇਖੋ ਕਿ ਅੱਗੇ ਸਾਡੇ ਮਰੀਮ ਨਵਾਜ਼ ਸਾਹਿਬਾਂ ਨੇ ਉਹਨਾਂ ਦਾ ਡੇਅਰੀ ਫਾਰਮ, ਉਹਨਾਂ ਨੇ ਗਾਵਾਂ ਇੰਪੋਰਟ ਕੀਤੀਆਂ ਨੇ। ਜਹਾਂਗੀਰ ਤਰੀਨ ਸਾਹਿਬ ਨੇ, ਉਹਨਾਂ ਨੇ ਗਾਵਾਂ ਇੰਪੋਰਟ ਕੀਤੀਆਂ ਨੇ। ਹੋਰ ਮੀਆਂ ਮਨਸ਼ਾ ਦਾ ਫਾਰਮ ਹੈ ਜਿਹੜਾ ਕਿ ਦੁਨੀਆ ਨੂੰ ਪਤਾ ਹੀ ਨਹੀਂ। ਇਸੇ ਤਰ੍ਹਾਂ ਹੋਰ ਬੜੇ ਫਾਰਮ ਨੇ, ਇਹ ਜਿਹੜੇ ਨੇ ਇਹ ਹਾਈ ਲੈਵਲ ਦੇ ਫਾਰਮ ਨੇ। ਇਹਨਾਂ ਦੇ ਕੋਲ ਟੋਟਲ ਸਿਸਟਮ ਜਿਹੜਾ ਲੱਗਿਆ ਨਾ, ਜਹਾਂਗੀਰ ਤਰੀਨ ਦਾ YouTube ਤੇ ਵੀ ਮੌਜੂਦ ਹੈ, ਅਗਰ ਕੋਈ ਵੇਖਣਾ ਚਾਹੇ ਤੇ। ਉਹ ਮੈਂ ਵੇਖਿਆ ਕਿ ਟੋਟਲ ਅਮਰੀਕਨ ਸਿਸਟਮ, ਉਹ ਸਾਰਾ ਕੁਝ ਕਰ ਸਕਦੇ ਨੇ ਕਿਉਂਕਿ ਉਹਨਾਂ ਕੋਲ ਪੈਸਾ ਹੈ। ਸਾਡੇ ਜਿਹੜੇ ਬੰਦੇ ਨੇ ਛੋਟੇ ਜਿਨ੍ਹਾਂ ਕੋਲ 20-20 25-25 ਗਾਵਾਂ ਨੇ ਉਹ ਮਿਡਲ ਚ ਆ ਜਾਂਦੇ ਨੇ, ਕਿਉਂਕਿ ਇਤਨੀ ਮਹਿੰਗੀ ਗਾਂ ਜਿਹਨੇ ਲੈ ਲਈ ਉਹਨੇ ਲੈ ਲਈ, ਉਹਨਾਂ ਕੋਲ ਉਹ ਵੀ ਨਹੀਂ ਲੈ ਸਕਦੇ। ਮੇਰੇ ਹਿਸਾਬ ਦੇ ਵਿੱਚ
ਉਹਦੇ ਵਿੱਚ ਲਾਸ ਹੈ ਗਰੀਬ ਬੰਦੇ ਦਾ, ਕਿਉਂਕਿ ਗਰੀਬ ਬੰਦਾ ਅਫੋਰਡ ਨਹੀਂ ਕਰ ਸਕਦਾ। ਇਸ ਵਾਸਤੇ ਦੇਸੀ ਤੇ ਜਾਣਾ ਚਾਹੀਦਾ। ਮੇਰਾ ਤਜਰਬਾ, ਮੈਂ ਤਕਰੀਬਨ 1 ਸਾਲ ਆਪਣੀ ਸਾਹੀਵਾਲ ਬਰੀਡ ਦੀ ਗਾਂ ਰੱਖ ਚੁੱਕਿਆ ਖੁਦ, ਔਰ ਉਹਦੇ ਵਿੱਚ ਮੈਂ, ਕਿਉਂਕਿ ਮੈਨੂੰ ਸ਼ੌਕ ਹੈ, ਸਾਡੇ ਝੰਗ ਦੇ ਹੀ ਸੀ ਹੈ ਨੇ, ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਹਾਫਿਜ਼ ਵਸੀ ਸਾਹਿਬ, YouTube ਚੈਨਲ ਵੀ ਉਹਨਾਂ ਦਾ ਮੈਂ ਪ੍ਰੋਗਰਾਮ ਵੇਖਦਾ ਸੀ। ਉਹਨਾਂ ਨੇ ਕਿਹਾ ਜੀ ਸਾਡੀ ਸਾਹੀਵਾਲ ਬਰੀਡ ਹੈ ਜਿਹੜੀ, ਇਹ 20+ ਮਿਲਕਿੰਗ ਹੈ ਡੇਲੀ ਦੀ, 24 ਆਵਰ ਦੀ। ਔਰ ਮੈਂ ਜਦੋਂ ਗਿਆ ਤਾਂ ਮੈਨੂੰ ਹਰ ਬੰਦੇ ਨੇ ਮਨਾ ਕੀਤਾ ਕਿ ਸਾਹੀਵਾਲ ਗਾਂ ਜਿਹੜੀ ਇਹ 4-5 ਕਿਲੋ ਤੋਂ 6 ਕਿਲੋ ਤੋਂ ਵੱਧ ਦੁੱਧ ਨਹੀਂ ਲੈਂਦੀ। ਮੈਂ ਉਹਨਾਂ ਦੇ ਪ੍ਰੋਗਰਾਮ ਵੇਖਦਾ ਸੀ, ਮੈਂ ਸਾਹੀਵਾਲ ਗਾਂ ਲੈ ਲਈ। ਮੇਰੇ ਕੋਲ ਜਗ੍ਹਾ ਸੀ 1 ਮਰਲਾ ਸ਼ਹਿਰ ਦੇ ਵਿੱਚ, ਮੈਂ ਮਕਾਨ ਬਣਾ ਰਿਹਾ ਸੀ, ਉੱਥੇ ਮੇਰੇ ਕੋਲ ਗਰਾਜ ਦੇ ਵਿੱਚ ਜਗ੍ਹਾ ਸੀ, ਉੱਥੇ ਮੈਂ ਆਂਦੀ ਹੈ ਤੇ ਅੰਦਰ ਬੰਨੀ ਹੈ, ਔਰ 1 ਸਾਲ ਬਾਅਦ ਮੈਂ ਉੱਥੋਂ ਕੱਢ ਕੇ ਤੇ ਡੇਰੇ ਤੇ ਭੇਜੀ। 1 ਸਾਲ ਮੈਂ ਉਹ ਗਾਂ ਰੱਖੀ ਏ, ਉਹਨੇ ਮੈਨੂੰ ਨਾਰਮਲ, ਕਿਉਂਕਿ ਮੈਨੂੰ ਪਤਾ ਨਹੀਂ ਸੀ ਨਾ ਕੀ ਹੈ, ਨਾ ਮੈਂ ਉਹਨੂੰ ਕਦੀ ਤੇਲ ਦਿੱਤਾ, ਨਾ ਕੋਈ ਹੋਰ ਮਸਾਲਾ ਦਿੱਤਾ, ਸਿੰਪਲ ਪੱਠੇ। ਔਰ ਮੈਂ ਉਹਨਾਂ ਦਾ ਸੁਣਿਆ ਸੀ ਵਸੀ ਸਾਹਿਬ ਦਾ ਕਿ ਜਿਹੜਾ ਜਾਨਵਰ 3 kg ਮਿਲਕਿੰਗ ਤੁਸੀਂ ਲੈ ਰਹੇ ਹੋ, ਜਿਹਦੇ ਕੋਲ ਦੁੱਧ ਲੈ ਰਹੇ ਹੋ, 1 ਕਿਲੋ ਉਹਨੂੰ ਵੰਡਾ ਪੜ। ਮੈਂ ਕਦੀ ਤੋਲਿਆ ਨਹੀਂ ਸੀ, ਅੰਦਾਜ਼ਾ ਨਹੀਂ, ਮੈਂ 3 ਕਿਲੋ ਇੱਕ ਟਾਈਮ ਤੇ ਖਾਦ ਪਾਉਂਦਾ ਰਿਹਾ, ਦੇਸੀ ਖਾਦ, ਪੇਵਿਆਂ ਦੀ ਬਣਦੀ ਏ, ਹਰ ਬੰਦੇ ਨੂੰ ਪਤਾ। ਉਹ ਮੈਂ ਉਹਨੂੰ ਪਾਉਂਦਾ ਰਿਹਾ ਪੂਰਾ ਸਾਲ। ਮੈਂ ਜਦੋਂ ਪਹਿਲੇ ਦਿਨ ਰੱਖੀ ਤਾਂ ਮੈਨੂੰ ਹਰ ਬੰਦੇ ਨੇ ਆਖਿਆ ਜੀ ਗਾਂ 1 ਮਣ ਪੱਠੇ ਖਾਏਗੀ। डेली की गल हो रही है, डेली मैं पहले दिन 1 मण मंगाए, वो उन्हें तकरीबन शाम तक खत्म कर दिता। ਉਹਦੇ ਵਿੱਚ ਕੋਈ 2-3 ਕਿਲੋ ਤੂੜੀ ਵੀ ਸੀ, 2-3 ਕਿਲੋ ਖਾਦ ਸੀ ਪਹਿਲੇ ਦਿਨ। ਦੂਸਰੇ ਦਿਨ ਮੈਂ ਉਹਨੂੰ ਕਿਹਾ ਤੂੰ 1.5 ਮਣ ਲੈ ਕੇ ਆਉਣਾ, ਉੱਥੇ ਮਸ਼ੀਨ ਲੱਗੀ ਸੀ, ਉਹ ਦੇ ਜਾਂਦਾ, ਉਹ ਵੀ ਉਹਨੂੰ ਖਤਮ ਕਰ ਦਿੱਤਾ। ਤੀਸਰੇ ਦਿਨ ਮੈਂ 2 ਮਣ ਪੱਠੇ ਮੰਗਵਾਏ, 2 ਮਣ ਦੇ ਵਿੱਚ ਉਹ ਹਾਰਡਲੀ ਤੁਸੀਂ ਕਹਿ ਸਕਦੇ ਹੋ ਕਿ ਕਿਲੋ ਜਾਂ 2 ਕਿਲੋ ਪੱਠੇ ਬਚੇ ਹੋਣਗੇ। ਮੈਂ ਫਿਰ ਉਹਨੂੰ 2 ਮਣ ਹੀ ਪਾਉਂਦਾ ਰਿਹਾ ਪੂਰਾ ਸਾਲ, ਉਹਨੂੰ ਮੈਂ ਘਟਾਏ ਨਹੀਂ। 2 ਮਣ ਪੱਠੇ, ਤਕਰੀਬਨ 6 ਕਿਲੋ ਖਲ, ਔਰ ਨਾਲ 2-3 ਕਿਲੋ ਤੂੜੀ। ਉਸ ਗਾਂ ਨੇ ਮੈਨੂੰ ਪੂਰਾ ਸਾਲ 18 ਲੀਟਰ ਤੋਂ ਥੱਲੇ ਨਹੀਂ ਗਈ। ਅਗਰ ਥੋੜਾ ਜਿਹਾ ਮੈਂ ਉਹਦੇ ਤੇ ਹੋਰ ਐਕਸਪੀਰੀਅੰਸ ਕਰਦਾ, ਉਹਨੂੰ ਕੋਈ ਮਸਾਲੇ ਦਿੰਦਾ, ਤੇ 20+ ਜਾਣੀ ਸੀ। ਪਲੱਸ ਉਹਨੂੰ ਉਹ ਮਾਹੌਲ ਨਹੀਂ ਮਿਲਿਆ ਜਿਹੜਾ ਕਿ ਇੱਕ ਜਾਨਵਰ ਨੂੰ ਚਾਹੀਦਾ ਹੁੰਦਾ, ਉਹਨੇ ਬਾਹਰ ਨਿਕਲਣਾ, ਤੁਰਨਾ ਫਿਰਨਾ, ਉਹ ਮਾਹੌਲ ਨਹੀਂ ਸੀ। ਉਹਦੇ ਤੋਂ ਮੈਂ ਤਜਰਬਾ ਇਹ ਮੇਰਾ ਹੋਇਆ ਕਿ ਅਗਰ ਤੁਸੀਂ ਆਪਣੇ ਦੇਸੀ ਜਾਨਵਰ ਰੱਖੋ ਤੇ ਉਹਦਾ ਵੀ ਮਿਲਕਿੰਗ ਦਾ ਰਿਕਾਰਡ ਹੋਈ ਹੈ। ਫਿਰ ਮੈਂ 1-2 ਬੰਦੇ, ਮੈਂ ਸਾਡੇ ਕੋਲ ਸਾਹੀਵਾਲ ਦਾ ਹਸਪੀਟਲ ਹੈ ਸਪੈਸ਼ਲ, ਸਿਰਫ ਸਾਹੀਵਾਲ ਦਾ, ਮੈਂ ਉਹਨਾਂ ਕੋਲ ਵੀ ਗਿਆ। ਹੋਰ ਵੀ 1-2 ਬੰਦਿਆਂ ਨੂੰ ਮੈਂ ਮਿਲਿਆ ਜਿਨ੍ਹਾਂ ਨੇ ਸਾਹੀਵਾਲ ਦੀਆਂ ਗਾਵਾਂ ਰੱਖੀਆਂ ਸੀ। ਇੱਕ ਬੰਦੇ ਨੂੰ ਮੈਂ ਮਿਲਿਆ, ਉਹਨਾਂ ਦੀ ਖੁਰਾਕ ਥੋੜੀ ਜ਼ਿਆਦਾ ਸੀ, ਉਹਨਾਂ ਦੀ ਗਾਂ 24 ਲੀਟਰ ਦਿੰਦੀ ਸੀ ਡੇਲੀ ਦਾ, ਸਾਹੀਵਾਲ। ਫਿਰ ਮੈਨੂੰ ਹੋਰ ਸ਼ੌਕ ਹੋਇਆ, ਫਿਰ ਪੱਖਰ ਦੇ ਨਗਾਲਬੰਦ ਭਾਈ ਸਾਹਿਬ, ਮੈਨੂੰ ਨਾਂ ਤੇ ਨਹੀਂ ਯਾਦ ਉਹਨਾਂ ਦਾ, ਉਹਨਾਂ ਦੇ ਪ੍ਰੋਗਰਾਮ ਮੈਂ 1-2 ਵੇਖੇ। ਉਹਨਾਂ ਕੋਲ ਮੈਂ 50 ਤੋਂ 60 ਜਾਨਵਰ ਹੈ ਜਿਹੜਾ ਸਿਰਫ ਸਾਹੀਵਾਲ ਹੈ, ਔਰ ਉਹ ਕਹਿੰਦੇ ਨਹੀਂ ਸਾਡਾ ਨਸਲ ਦਾ ਨਸਲ ਆ ਰਿਹਾ। ਉਹਨਾਂ ਨੇ ਵੀ ਰਿਕਾਰਡ ਜਿਹੜਾ ਦੱਸਿਆ ਉਹ ਇਹ ਹੀ ਦੱਸਿਆ 20+। ਸਿਰਫ ਕੀ ਹੈ ਕਿ ਉਹਨੂੰ ਖੁਰਾਕ ਪੂਰੀ ਪ੍ਰਾਪਰ ਲੱਭੇ। ਸਾਡਾ ਜਿਹੜਾ ਜ਼ਮੀਨਦਾਰ ਹੈ ਨਾ, ਉਹ ਖੁਰਾਕ ਪੂਰੀ ਨਹੀਂ ਕਰ ਰਿਹਾ, ਜਿਹਦੀ ਵਜ੍ਹਾ ਤੋਂ ਉਹ ਗਾਂ ਉਤਨਾ ਮਿਲਕਿੰਗ ਰਿਕਾਰਡ ਨਹੀਂ ਕਰ ਰਹੀ। ਹੁਣ ਇਨਸ਼ਾਅੱਲਾ ਮੈਂ ਜਾਣਾ, ਮੇਰਾ ਆਪਣਾ ਇਰਾਦਾ, ਹੁਣ ਮੈਂ ਚੋਲਸਤਾਨੀ ਤੇ ਤਜਰਬਾ ਕਰਨਾ ਚਾਹ ਰਿਹਾ।
ਕਿ ਚੋਲਸਤਾਨੀ ਗਾਵਾਂ ਨੇ ਜਿਹੜੀਆਂ ਉਹਨਾਂ ਦਾ ਰਿਕਾਰਡ ਕੀ ਹੈ, ਕਿਉਂਕਿ ਉਹਦੇ ਮੈਂ 2-3 ਬੰਦੇ ਵੇਖੇ ਨੇ ਜਿਹੜੇ ਬਾਹਰੋਂ ਜਾ ਕੇ, ਅਮਰੀਕਾ ਤੋਂ ਇੱਕ ਦੋਸਤ ਗਏ ਨੇ, ਉਹਨਾਂ ਦਾ ਮੈਂ ਪ੍ਰੋਗਰਾਮ ਵੇਖ ਰਿਹਾ ਸੀ, ਉਹ ਬਹੁਤ ਅੱਛਾ ਰਿਕਾਰਡ ਦੱਸ ਰਹੇ। ਹੁਣ ਮੈਂ ਉਹਦੇ ਤੇ ਇਨਸ਼ਾਅੱਲਾ ਤਜਰਬਾ ਕਰਾਂਗਾ, ਕਿਉਂਕਿ ਮੇਰਾ ਜਿਹੜਾ ਉਹ ਮੈਂ ਗੋਰਿਆਂ ਦੇ ਪਿੱਛੇ ਭੱਜਣ ਦੀ ਬਜਾਏ ਮੈਂ ਆਪਣੇ ਦੇਸੀ ਦੇ ਕੰਮ ਕਰਨਾ ਚਾਹ ਰਿਹਾ। ਫਿਰ ਜਿਹੜਾ ਸਾਡਾ ਦੇਸੀ ਜਾਨਵਰ ਹੈ ਉਹਦੀ ਲਾਈਫ ਹੈ ਜਿਹੜੀ ਉਹ ਤਕਰੀਬਨ 15 ਤੋਂ 18 ਸਾਲ ਹੈ। ਜਿਹੜਾ ਅਸੀਂ 11 ਲੱਖ ਦਾ 12 ਲੱਖ ਦਾ ਜਾਨਵਰ ਲੈ ਰਹੇ ਹਾਂ ਉਹਦੀ ਜਿਹੜੀ ਏਜ ਉਮਰ ਹੈ ਉਹ ਤਕਰੀਬਨ 6 ਤੋਂ 7 ਸਾਲ ਹੈ। ਮੇਰਾ ਕਜ਼ਨ ਹੈ, ਭਾਈ ਹੈ, ਫੁੱਫੋ ਦਾ ਬੇਟਾ, ਉਹਦਾ ਫਾਰਮ ਹੈ। ਅੱਲਾਹ ਪਾਕ ਉਹਦੇ ਜਾਨਵਰਾਂ ਨੂੰ ਸਿਹਤ ਤੰਦਰੁਸਤੀ ਦੇ, ਮੈਂ ਉਹਦੇ ਵਾਸਤੇ ਬੜੀਆਂ ਦੁਆਵਾਂ ਵੀ ਕਰਨਾ। ਇੱਕ ਤਾਂ ਕੋਵਿਡ ਚ ਉਹਦਾ ਕਾਫੀ ਲਾਸ ਹੋਇਆ, ਬਿਮਾਰੀ ਆਈ ਸੀ। ਉਹਦੇ ਕੋਲ ਜਾਨਵਰ ਨੇ, ਉਹਦਾ ਤਕਰੀਬਨ ਸਾਲ ਚ 2 ਜਾਨਵਰ 3 ਜਾਨਵਰ ਜ਼ਾਇਆ ਹੁੰਦਾ ਹੈ। ਸਿਰਫ ਮਸਲਾ ਕੀ ਹੈ ਕਿ ਉਹ ਅਸੀਂ ਉਹਨੂੰ ਵੰਡਾ ਹੀ ਇਤਨਾ ਗਰਮ ਦੇਣੇ ਆ ਕਿ ਉਹਦੀ ਕਪੈਸਿਟੀ ਤੋਂ ਜ਼ਿਆਦਾ ਅਸੀਂ ਦੁੱਧ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਫਿਰ ਉਹਦੇ ਵਿੱਚ ਉਤਨੀ ਦੁੱਧ ਨਿਕਲਦਾ ਹੱਡੀਆਂ ਵਿੱਚੋਂ। ਜਦੋਂ ਤੁਸੀਂ ਉਹਨੂੰ ਗਰਮ ਚੀਜ਼ਾਂ ਦਿਓਗੇ ਤਾਂ ਉਹ ਹੱਡੀਆਂ ਵੀ ਖਤਮ ਕਰ ਦਿੰਦਾ, ਜਿਹਦੀ ਵਜ੍ਹਾ ਨਾਲ ਜਾਨਵਰ ਜ਼ਾਇਆ ਹੋ ਜਾਂਦਾ। ਦੇਸੀ ਜਾਨਵਰ ਹੈ ਜਿਹੜਾ, ਇਹਨੂੰ ਤੁਸੀਂ ਖੁਰਾਕ ਦਿਓ, ਜਿਤਨੇ ਬਾਜ਼ਾਰੀ ਵੰਡੇ ਨੇ ਇਹ ਨਹੀਂ ਦੇਣੇ ਚਾਹੀਦੇ। ਮੈਂ ਇਹਦੇ ਹੱਥ 'ਚ ਨਹੀਂ ਆ। ਬਾਜ਼ਾਰੀ ਵੰਡਾ ਜਿਹੜਾ ਉਹ ਦੇਸੀ ਜਾਨਵਰ ਨੂੰ ਖਰਾਬ ਕਰਦਾ, ਕਿਉਂਕਿ ਮੈਂ ਦੇਖ ਕੇ ਜਦੋਂ ਆਇਆ ਤੇ ਪਿੱਛੇ ਭਾਣਜਾ ਮੇਰਾ ਉਹ ਸਾਰੀ ਟੇਕ ਕੇਅਰ ਕਰ ਰਿਹਾ, ਉਹਨੇ ਬਾਜ਼ਾਰੀ ਵੰਡਾ ਪਾਇਆ ਜਿਹੜਾ ਉਹ ਵਲੈਤੀ ਗਾਵਾਂ ਨੂੰ ਪਾਉਂਦੇ ਨੇ ਨਾ, ਉਹਦੇ ਨਾਲ ਮੇਰੀ ਗਾਂ ਦੁੱਧ ਘਟਾ ਗਈ। ਉਹ ਬਾਜ਼ਾਰੀ ਵੰਡਾ ਨੁਕਸਾਨਦੇਹ। ਫਿਰ ਤੁਸੀਂ ਇਹ ਲੈ ਰਹੇ ਹੋ 12 ਲੱਖ ਦੀ, ਉਹ ਤੁਸੀਂ ਮੰਡੀ ਤੋਂ ਤੁਹਾਨੂੰ ਮੈਕਸਿਮਮ ਜਿਹੜੀ ਉਹ 4 ਲੱਖ ਦੀ ਲੱਭ ਜਾਂਦੀ। ਇਹ ਤੁਸੀਂ ਇੱਕ ਲੈਣੀ ਹੋ, ਤੁਸੀਂ 3 ਲੈ ਸਕਦੇ ਹੋ। ਉਹਦੇ ਵਿੱਚ ਜ਼ਿਆਦਾ ਫਾਇਦਾ ਮੇਰੀ ਨਜ਼ਰ ਵਿੱਚ। ਹਰ ਬੰਦੇ ਦੀ ਆਪਣੀ ਸੋਚ ਹੈ, ਤੇ ਮੈਂ ਹਰ ਬੰਦੇ ਨੂੰ ਮਸ਼ਵਰਾ ਦਿਆਂਗਾ ਕਿ ਦੇਸੀ ਬਰੀਡ ਤੇ ਜਾਓ, ਉਹਨੂੰ ਖੁਰਾਕ ਉਤਨੀ ਦਿਓ ਜਿਤਨੀ ਉਹ ਖਾਂਦੀ ਹੈ, ਔਰ ਉਹਨੂੰ ਮਸਾਲੇ ਦਿਓ। ਹਰ ਚੀਜ਼ ਕੋਸ਼ਿਸ਼ ਕਰੋ ਕਿ ਘਰ ਬਣਾ ਕੇ ਦਿਓ। ਮੈਂ ਵੇਖਿਆ ਹੁਣ ਭਾਣਜੇ ਨੂੰ, ਉਹਦੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਮਸਾਲਾ ਜਿਹੜਾ ਉਹ ਬਾਜ਼ਾਰੀ ਦੇ ਦਈਏ। ਮਸਾਲਾ ਲਾਜ਼ਮੀ ਦੇਣਾ ਪੈਂਦਾ ਹਫ਼ਤੇ 'ਚ 1 ਵਾਰੀ। ਮਸਾਲੇ ਨਾਲ ਕੀ ਮੁਰਾਦ ਹੈ ਤੁਹਾਡੀ? ਮਸਾਲੇ ਨੂੰ ਮੈਂ ਦੱਸਣਾ, ਇੱਕ ਮਸਾਲਾ ਹੁੰਦਾ ਬਾਜ਼ਾਰੀ ਜਿਹੜਾ ਉਹਨਾਂ ਨੇ ਸੁੱਕੀਆਂ ਚੀਜ਼ਾਂ ਮਿਕਸ ਕਰਕੇ ਤੇ ਉਹ ਦਿੰਦੇ ਨੇ। ਮੈਂ ਜਿਹੜਾ ਦੇਣਾ ਉਹਦੇ ਵਿੱਚ ਸਬਜ਼ ਮਿਰਚ, ਅਦਰਕ, ਪਿਆਜ਼, ਲਸਣ, ਉਸ ਤੋਂ ਬਾਅਦ ਅਜਵਾਇਣ, ਇਸ ਤਰ੍ਹਾਂ ਦੀਆਂ ਚੀਜ਼ਾਂ ਨੇ 5, 7, 10 ਉਹ ਮਿਕਸ ਕਰਕੇ ਉਹ ਕੁੱਟ ਕੇ ਤੁਹਾਨੂੰ ਵੀਕ ਬਾਅਦ ਅਸੀਂ ਦਿੰਦੇ ਹਾਂ। ਹਰ ਜਾਨਵਰ ਨੂੰ ਹੀ ਦਿੰਦੇ ਹਾਂ। ਉਹ ਜਿਹੜਾ ਉਹ ਬਾਜ਼ਾਰੀ ਦਿੰਦੇ ਨੇ ਬੰਦੇ, ਬਾਜ਼ਾਰੀ ਨਾਲੋਂ ਇਹ ਠੀਕ ਹੈ। ਬਹੁਤ ਬਿਹਤਰ ਹੈ। ਬਿਮਾਰੀ ਵੀ ਹਜੇ ਖਤਮ ਹੁੰਦੀ ਹੋਣੀ ਹੈ। ਥੋੜਾ ਸਸਤਾ ਹੈ ਬਾਜ਼ਾਰੀ ਨਾਲੋਂ। ਅੱਛਾ, ਘਰ ਦਾ ਸਸਤਾ ਹੈ ਜੀ, ਔਰ ਫਰੈਸ਼ ਵੀ ਹੈ, ਫਾਇਦਾ ਵੀ ਹੈ। ਇਹਦੇ ਨਾਲ ਜਾਨਵਰ ਤੁਹਾਡਾ, ਤੁਸੀਂ ਉਹਦੇ ਅੱਗੇ ਲੱਕੜੀਆਂ ਸੱਟੋ ਤੇ ਖਾ ਜਾਂਦਾ। ਤਾਕਤਵਰ ਹੋ ਜਾਂਦਾ। ਜੀ ਸੌਰੀ, ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਬੰਦੇ ਨਹੀਂ ਕਰਦੇ। ਮੈਂ ਕਹਿੰਦਾ ਕਿ ਜਿਹੜੇ ਬੰਦੇ ਨੇ ਇੱਕ ਸਾਈਵਾਲ ਦੀ ਗਾਂ ਲੈ ਕੇ ਰੱਖੀ ਹੈ ਨਾ, ਉਹ ਬੰਦਾ ਭੁੱਖਾ ਨਹੀਂ ਮਰਦਾ। ਹੁਣ ਬਜਾਏ ਇਹਦੇ ਕਿ ਤੁਸੀਂ 12 ਲੱਖ ਦੀ ਲਓ, ਤੁਸੀਂ 4 ਲੱਖ ਦੀ ਵੀ ਬੰਦਾ ਅਫੋਰਡ ਕਰ ਹੀ ਲੈਂਦੇ ਨੇ ਮਾੜੇ ਮੋਟੇ ਬੰਦੇ। ਉਹ ਲੈ ਕੇ ਤੁਸੀਂ ਆਪਣਾ ਘਰ ਦਾ ਸਰਕਟ ਡੇਲੀ ਦਾ ਚਲਾ ਸਕਦੇ ਹੋ। ਮੇਰੀ ਜਿਹੜੀ ਕੈਲਕੂਲੇਸ਼ਨ ਹੈ ਉਹ ਇਹ ਕਿ 50% ਤੁਹਾਡਾ, 50% ਜਾਨਵਰ ਦਾ। ਕਿ ਅਗਰ ਉਹ 18 ਲੀਟਰ ਦੇ ਰਿਹਾ ਤੇ ਤੁਸੀਂ ਅੱਜ ਕੱਲ ਜਿਹੜਾ ਦੁੱਧ ਦਾ ਰੇਟ ਉਹ ਤਕਰੀਬਨ 170 ਰੁਪਏ, ਉਹ ਤੁਹਾਡਾ ਤਕਰੀਬਨ ਬਣ ਜਾਂਦਾ 3000 ਤੋਂ ਉੱਤੇ ਹੀ ਹੈ। ਉਹਦੇ ਵਿੱਚ ਤੁਸੀਂ 1000 ਰੁਪਇਆ ਵੀ ਡੇਲੀ ਦਾ ਐਵਰੇਜ ਕੱਢ ਕੇ ਜਾਨਵਰ ਨੂੰ ਖਿਲਾਉਂਦੇ ਹੋ ਨਾ, ਤੇ ਤੁਹਾਡਾ ਜਾਨਵਰ ਬਿਹਤਰੀਨ ਖੁਸ਼ ਰਹਿੰਦਾ, ਕੋਈ ਉਹਨੂੰ ਪਰੇਸ਼ਾਨੀ ਨਹੀਂ। ਜਿਹੜੇ ਬੰਦੇ ਦਾ ਆਪਣਾ ਮੰਨ ਕੇ ਜ਼ਮੀਨਦਾਰਾ ਨਹੀਂ, ਉਹਨੇ ਚਾਰਾ ਮੁੱਲ ਲੈਣਾ, ਉਹਦਾ ਤੁਸੀਂ 100% ਤੁਹਾਨੂੰ 50-50 ਕਰਨਾ ਪਏਗਾ। ਆਪਣੀ ਜ਼ਮੀਨ ਹੋਏਗੀ, ਆਪਣੀ ਜ਼ਮੀਨ ਹੋਏਗੀ
ਤੇ ਫਿਰ ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਚਾਰਾ ਤੁਹਾਡਾ ਆਪਣਾ, ਉਹ ਚਾਰੇ ਦਾ ਖਰਚਾ ਪਾ ਕੇ, ਬੰਦੇ ਦੀ ਤਨਖਾਹ ਪਾ ਕੇ, ਤੇ ਤਕਰੀਬਨ ਐਵਰੇਜ ਜਾਨਵਰ 1000 ਰੁਪਏ ਡੇਲੀ ਦਾ ਖਾ ਜਾਂਦਾ। ਠੀਕ ਹੈ। ਹੁਣ ਜਿਹੜਾ 3000 ਦੇ ਰਿਹਾ ਉਹਦੇ ਵਿੱਚ 1000 ਅਗਰ ਉਹ ਖਾ ਗਿਆ ਤੇ ਮੇਰੇ ਹਿਸਾਬ ਤੇ ਕੋਈ ਲਾਸ ਨਹੀਂ। ਸਾਡੇ ਬੰਦੇ ਮਾਰ ਹੀ ਥੂ ਖਾਂਦੇ ਨੇ ਕਿ ਉਹ ਜਿਹੜਾ 3000 ਅਗਰ ਆਇਆ ਨਾ, ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਜਾਨਵਰ ਅੱਗੇ ਘਾਹ ਪਾ ਲਈਏ ਤੇ ਇਹਦੇ ਤੇ ਸਾਨੂੰ ਮਿਲਕਿੰਗ ਦੇ ਦੁੱਧ ਹੈ, ਜਿਹੜਾ ਕਿ ਕਾਮਯਾਬ ਨਹੀਂ। ਕਾਮਯਾਬ ਉਹ ਹੀ ਹੈ ਜਿਹਨੇ 3 ਆਇਆ ਤੇ ਉਹਦੇ ਵਿੱਚ ਉਹ ਕੋਸ਼ਿਸ਼ ਕਰੇ ਕਿ ਉਹ 50% ਘਰ ਲੈ ਕੇ ਜਾਏ, 50% ਜਿਹੜਾ ਉਹ ਅਲੱਗਾ ਰੱਖੇ। ਉਹ ਹਰ ਮਹੀਨੇ ਦੇ ਮਹੀਨੇ ਹਿਸਾਬ ਕਰਕੇ ਜਿਤਨਾ ਉਹ ਖਾ ਜਾਂਦਾ, ਬਕਾਇਆ ਤਨਖਾਹ ਦੇ ਕੇ ਆਪਣੀ ਕਾਸ਼ਤ ਕਰਕੇ ਉਹ ਐਵਰੇਜ ਕਰ ਲੈ, 50% ਉਹਦਾ ਲੱਗ ਜਾਂਦਾ। ਹੁਣ ਬੰਦੇ ਇਹ ਨਹੀਂ ਕਰਦੇ, ਜਿੱਥੋਂ ਮਾਰ ਖਾ ਰਹੇ ਲਾਲਚ ਕਰ ਜਾਂਦਾ, ਨੁਕਸਾਨ ਜ਼ਿਆਦਾ ਹੋ ਜਾਂਦਾ। ਪਲੱਸ ਉਹਦਾ ਬੱਚਾ ਜਿਹੜਾ ਉਹ ਸਾਲ ਬਾਅਦ, ਅੱਜ ਕੱਲ ਮਹਿੰਗਾਈ ਹੋਈ ਹੈ ਤੇ ਲੱਖ ਤੋਂ ਥੱਲੇ ਤੇ ਨਹੀਂ ਜਾਂਦਾ। ਅਗਰ ਫੀਮੇਲ ਹੈ ਤੇ ਤੁਸੀਂ ਉਹਨੂੰ ਘਰ ਰੱਖ ਲਓ, ਮੇਲ ਹੈ ਤੇ ਉਹਨੂੰ ਵੇਚ ਲਓ, ਲੱਖ ਸਵਾ ਦਾ ਤੁਹਾਡਾ ਨਿਕਲ ਜਾਂਦਾ ਉਹ ਸਾਲ ਬਾਅਦ, ਔਰ ਸਾਲ ਬਾਅਦ ਦੁਬਾਰਾ ਉਹਨੇ ਬੱਚਾ ਦੇ ਸਕਣਾ। ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ, ਜਿੱਥੇ ਆ ਕੇ ਪ੍ਰੋਬਲਮ ਆਉਂਦੀ ਹੈ। ਤੇ ਜਿਹੜੇ ਗੋਸ਼ਟ ਐਸੇ ਹੁੰਦੇ ਨੇ ਜਿਹੜੇ ਕੋਈ ਲੋਕ ਬੱਚੇ ਕੱਟੇ ਪਾਲ ਲੈਂਦੇ ਨੇ, ਉਹਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਜੇ? ਥੋੜੀ ਜੀ ਹੈ, ਜ਼ਿਆਦਾ ਨਹੀਂ ਹੈ, ਥੋੜੀ ਜੀ ਹੈ। ਹੋ ਸਕਦਾ ਗਲਤ ਵੀ ਹੋਵੇ, ਕਿਉਂਕਿ ਮੈਨੂੰ 100% ਮੈਂ ਉਹਦੇ ਤੇ ਨਹੀਂ ਦੇ ਸਕਦਾ, ਲੇਕਿਨ ਮੇਰਾ ਉਹਦੇ ਤੇ ਥੋੜਾ ਜਿਹਾ ਐਕਸਪੀਰੀਅੰਸ ਹੈ। ਫੈਟਨਿੰਗ ਵਾਸਤੇ, ਗੋਸ਼ਤ ਵਾਸਤੇ ਜਿਹੜੇ ਲੈਂਦੇ ਨੇ ਉਹ ਵੰਡਾ ਪਾਉਂਦੇ ਨੇ। ਸੁਣਿਆ ਤੇ ਇਹੀ ਹੈ ਕਿ ਉਹ ਜਿਹੜਾ ਕੋਈ ਕਹਿੰਦਾ ਜੀ 50,000 ਬਚਾਉਂਦਾ, ਕੋਈ ਕਹਿੰਦਾ ਜੀ ਲੱਖ ਬਚਾ ਜਾਂਦਾ 3 ਮਹੀਨੇ ਬਾਅਦ। ਲੇਕਿਨ ਮੇਰੇ ਹਿਸਾਬ 'ਚ ਜਿਤਨਾ ਤੁਸੀਂ ਉਹਨੂੰ ਖਵਾਲਣਾ ਹੈ ਨਾ ਲਿਆ ਕੇ, ਉਤਨੇ ਪੈਸੇ ਉਹ ਤੁਹਾਨੂੰ ਛੱਡ ਜਾਂਦਾ। ਬਾਕੀ ਇੱਕ ਜਾਨਵਰ ਤੁਸੀਂ ਲੱਖ ਦਾ ਲੈ ਕੇ ਆਏ ਹੋ, ਤੁਸੀਂ ਉਹਨੂੰ 3 ਮਹੀਨਿਆਂ ਦੇ ਵਿੱਚ 20,000 ਖਵਾਲਿਆ ਨਾ, ਤੇ 20,000 ਉਹ ਤੁਹਾਨੂੰ ਛੱਡ ਜਾਏਗਾ ਇੱਕ ਜਾਨਵਰ। ਉਹ 3 ਮਹੀਨੇ ਦਾ ਪ੍ਰੋਸੈਸ, 1,40,45 ਤੁਹਾਡਾ ਉਹ ਵਿਕ ਜਾਂਦਾ। ਉਹ ਤੁਸੀਂ ਫੈਕਟਰੀਆਂ ਬਣੀਆਂ ਨੇ ਉੱਥੇ ਦੇ ਦਿਓ, ਜਾਂ ਆਮ ਤੁਸੀਂ ਥੋੜੇ ਅਗਰ ਰੱਖੇ ਨੇ ਤੇ ਕਸਾਈ ਲੈ ਜਾਂਦਾ ਤੁਹਾਡੇ ਕੋਲ, ਉਹਦੇ ਤੋਂ ਤੁਸੀਂ ਕੰਮ ਕਰ ਸਕਦੇ ਹੋ। ਪਰ ਜਿਹੜੀ ਮੈਨੂੰ ਤੁਹਾਡੀ ਗੱਲ ਸਮਝ ਆਈ ਹੈ, ਮੈਂ ਗਲਤ ਕਹਿਣਾ ਤਾਂ ਮੈਨੂੰ ਕਰੈਕਟ ਕਰਨਾ, ਕਿ ਜੋ ਵੀ ਚੀਜ਼ ਰੱਖਣੀ ਇੱਕ ਤੇ ਸ਼ੌਕ ਨਾਲ ਰੱਖੋ, ਤੁਸੀਂ ਉਹਦੀ ਪ੍ਰੋਪਰ ਖਿਦਮਤ ਕਰੋ। ਜਿਹੜੀ ਉਹ ਖੁਰਾਕ ਮੈਂਸ਼ਨ ਕੀਤਾ ਕਿ ਮਨ ਤੋਂ 2.5 ਮਨ ਦੇ ਵਿੱਚ 2 ਮਨ ਤੇ ਚਲੇ ਗਏ ਹੋ, ਜਿਹੜੇ ਜਾਨਵਰ ਨੇ ਖੁਦ ਕਿਹਾ ਵੀ ਮੇਰੀ ਬਸ ਹੈ, ਉਹਨੇ ਇੱਕ ਪਾਸ ਕਰਤੀ, ਫਿਰ ਉਹਨੂੰ ਨਾਲ ਸਬਰ ਚਾਰਾ ਜ਼ਰੂਰ ਦੇਣਾ ਜੇ। ਤੇ ਜਿਹੜਾ ਘਰ ਦੇ ਕਹਿ ਰਹੇ ਹੋ ਕਿ ਜਿਹੜੇ ਮਸਾਲਾ ਜਿਹਾ ਬਣਾਉਂਦੇ ਹੋ, ਬਿਹਤਰ ਹੈ, ਸਸਤਾ, ਸਾਫ਼ ਸੁਥਰਾ, ਤੁਹਾਨੂੰ ਪਤਾ ਕੀ ਖਵਾ ਰਹੇ ਹੋ। ਬਾਜ਼ਾਰਾਂ ਨੇ ਪਤਾ ਨਹੀਂ ਕੀ ਪਾ ਕੇ ਦੇ ਰਹੇ ਨੇ ਵਿੱਚ, ਕਿਉਂਕਿ ਮਿਲਾਵਟ ਹੋ ਜਾਂਦੀ ਹੈ, ਚੈਕਿੰਗ ਦਾ ਬੈਲੈਂਸ ਹੈ ਹੀ ਕੋਈ ਨਹੀਂ। ਇਨਸਾਨ ਦੀ ਖੁਰਾਕ ਤੇ ਕੋਈ ਨਹੀਂ, ਜਾਨਵਰ ਦਾ ਤਾਂ ਮੇਰਾ ਲਈ ਜਾਣਦਾ ਹੈ ਕਿ ਉਹ ਕੀ ਵਿੱਚ ਪੈ ਜਾਂਦਾ ਹੋਣਾ, ਜਸਟ ਟੂ ਉਹਦਾ ਵਜ਼ਨ ਵਧਾਉਣ ਵਾਸਤੇ। ਤੇ ਉਹ ਬਿਹਤਰ ਹੈ ਖੁਦ ਆਪਣੇ ਸ਼ੌਕ ਨਾਲ ਰੱਖੋ, ਮਿਹਨਤ ਕਰੋ, ਔਰ ਜਾਨਵਰ ਦੀ ਖਿਦਮਤ ਕਰੋਗੇ, ਉਹ ਦੇਸੀ ਹੈ, ਵਿਲਾਇਤੀ ਹੈ, ਜਿਹੜਾ ਵੀ ਹੈ, ਤੁਹਾਨੂੰ ਉਹਦੇ 'ਚ ਫਾਇਦਾ ਹੈਗਾ ਇਨਸ਼ਾਅੱਲਾ। ਹਲਾਲ ਕੰਮ ਹੈ, ਨੁਕਸਾਨ ਨਹੀਂ ਹੁੰਦਾ। ਇਹ ਗੱਲ ਨਹੀਂ ਸਮਝੇ? ਬਿਲਕੁਲ ਤੁਸੀਂ ਸਹੀ ਸਮਝੋ। ਜੋ ਸਬਲ ਚਾਰਾ ਨਾ ਜਿਹੜਾ, ਜੀ ਉਹਨੇ 2 ਮਣ ਖਾਣਾ। ਅੱਛਾ, ਸਬਲ ਦੋ ਜ਼ਿਆਦਾ ਹੀ, ਮਗਰ 2 ਦੇ ਵਿੱਚੋਂ 2-4 ਕਿਲੋ ਛੱਡ ਦੇਗਾ। ਠੀਕ ਹੈ, ਡਿਪੈਂਡ ਕਰਦਾ ਜਾਨਵਰ ਕਿਤਨਾ ਬਾਹਰ ਹੈ। ਅਗਰ ਹੁਣ ਸਾਈਲੇਜ ਆ ਰਹੀ ਹੈ, ਠੀਕ ਹੈ, ਹੁਣ ਕਾਫੀ ਬੰਦੇ ਸਾਈਲੇਜ ਤੇ ਜਾ ਰਹੇ ਨੇ, ਸਾਈਲੇਜ ਵੀ ਉਹਨੇ ਤੁਹਾਡੀ ਕਮ ਅਜ਼ ਕਮ 1 ਮਣ ਖਾ ਜਾਣੀ। ਠੀਕ ਹੈ, 1 ਮਣ ਤੋਂ ਉੱਤੇ ਜਾਨਵਰ ਜਾਏਗਾ, ਥੱਲੇ ਨਹੀਂ ਰਵੇਗਾ। ਠੀਕ ਹੈ। ਸਾਡੇ ਦੋਸਤ ਕੀ ਕਰ ਰਹੇ ਨੇ ਕਿ ਉਹ 20-25 ਕਿਲੋ ਦੇ ਜਾਨਵਰ ਨੂੰ ਟਪਕਾ ਰਹੇ ਨੇ। ਮੈਂ ਜਿਹੜੀ ਐਵਰੇਜ ਕੱਢੀ ਉਹ ਵੀ ਮਣ ਤੋਂ ਉੱਤੇ ਜਾਏਗੀ। ਠੀਕ ਹੈ, 1 ਮਣ 5 ਕਿਲੋ ਹੋ ਸਕਦੀ ਹੈ, 35 ਕਿਲੋ ਨਹੀਂ ਹੋ ਸਕਦੀ। ਠੀਕ ਹੈ। ਉਹ ਵੀ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਜਿਤਨਾ ਜਾਨਵਰ ਖਾਏ ਉਤਨੀ ਉਹਨੂੰ ਖਵਾਓ। ਪਲੱਸ ਉਹਦੇ ਨਾਲ ਹੋਰ ਦਵਾਈਆਂ ਲੱਭਦੀਆਂ ਨੇ ਜਿਹੜੀਆਂ ਤੁਹਾਨੂੰ ਹਰ ਹਫ਼ਤੇ ਦੇਣੀਆਂ ਪੈਣੀਆਂ ਨੇ। ਅੱਛਾ, ਸਬਜ਼ ਚਾਰੇ ਦੇ ਨਾਲ ਉਹਨਾਂ ਦੀ ਜ਼ਰੂਰਤ ਨਹੀਂ, ਲੇਕਿਨ ਸਾਈਲੇਜ ਦੇ ਨਾਲ ਆਏ, ਠੀਕ ਹੈ, ਉਹ ਲਾਜ਼ਮੀ ਜਿਹੜਾ ਤੇ। ਜਿਹੜਾ ਸਾਈਲੇਜ ਖੁਦ ਬਣਾਉਂਦੇ ਹੋ ਜਾਂ ਬਾਜ਼ਾਰ ਤੋਂ ਲੈਂਦੇ ਹੋ ਜਾਂ ਜਿੱਥੋਂ ਵੀ ਲੈਂਦੇ ਹੋ? ਨਹੀਂ,
ਬਿਹਤਰ ਹੈ ਕਿ ਖੁਦ ਬਣਾਓ, ਕਿਉਂਕਿ ਜਿਹੜਾ ਬਾਜ਼ਾਰੀ ਹੈ ਮੈਂ ਉਹ ਚੈੱਕ ਕੀਤਾ, ਉਹਦੇ ਵਿੱਚ ਦਾਣਾ ਫਿਸਦਾ ਨਹੀਂ, ਦਾਣਾ ਸਾਹਮਣੇ ਨਜ਼ਰ ਆ ਰਿਹਾ ਹੁੰਦਾ। ਉਹ ਸਾਇਲੇਜ ਜਿਹੜਾ ਉਹ ਸਹੀ ਨਹੀਂ ਹੈ। ਸਾਇਲੇਜ ਉਹ ਸਹੀ ਹੈ ਜਿਹਦਾ ਦਾਣਾ ਜਦੋਂ ਮਸ਼ੀਨ ਸਾਇਲੇਜ ਬਣਾਉਂਦੀ ਹੈ ਤੇ ਉਹ ਫਿਸ ਜਾਏ, ਕਿਉਂਕਿ ਉਹਦਾ ਦੁੱਧ ਹਰ ਪੱਤਰ ਨਾਲ ਲੱਗੇਗਾ। ਜਿਹੜਾ ਦਾਣਾ ਸਾਬਤ ਆ ਰਿਹਾ ਉਹ ਜਾਨਵਰ ਨੇ ਸਾਬਤ ਖਾਣਾ, ਉਹਦਾ ਫਾਇਦਾ ਨਹੀਂ। ਸਾਇਲੇਜ ਬਿਹਤਰ ਹੈ ਕਿ ਆਪੂ ਬਣਾਓ। ਕਿ ਤੁਸੀਂ ਅਗਰ ਤੁਹਾਡੀ ਨਹੀਂ ਵੀ ਜ਼ਮੀਨ ਹੈ, ਨਹੀਂ ਵੀ ਵਾਹੀ ਕਰਦੇ ਤੁਸੀਂ, ਤੇ ਤੁਸੀਂ ਮੱਕੀ ਹੈ ਜਿਹੜੀ ਉਹ ਤੁਹਾਨੂੰ ਖਲੋਤੀ ਲੱਭ ਜਾਂਦੀ ਹੈ, ਉਹ ਲੈ ਕੇ ਤੁਸੀਂ ਸਾਇਲੇਜ ਬਣਾ ਕੇ ਆਪਣੇ ਘਰ ਰੱਖੋ, ਉਹ ਬਿਹਤਰ ਹੈ, ਉਹਦਾ ਫਾਇਦਾ ਹੈ ਕਿ ਤੁਹਾਡਾ ਵੰਡਾ ਜਿਹੜਾ ਉਹ ਉਤਨਾ ਘਟ ਜਾਏਗਾ। ਪਲੱਸ ਸਾਫ ਸੁਥਰਾ ਤੁਸੀਂ ਤੁਹਾਨੂੰ ਸਾਫ਼ ਪਤਾ ਹੀ ਹੈ ਸੁਥਰਾ। ਵਿੱਚ ਕੀ ਚੀਜ਼ ਸੀ, ਕੋਈ ਬਿਲਕੁਲ ਸਾਫ਼ ਕੈਮੀਕਲ ਸੁਥਰਾ। ਲੱਗੇ ਸਨ, ਕੋਈ 100 ਚੀਜ਼ਾਂ ਹੁੰਦੀਆਂ ਨੇ। ਅੱਜ ਕੱਲ ਤੁਹਾਨੂੰ ਪਤਾ ਹੈ ਚੀਜ਼ਾਂ ਨੂੰ ਤਿਆਰ ਕਰਨ ਵਾਸਤੇ ਐਸੇ ਕੈਮੀਕਲ ਵੀ ਆ ਗਏ ਹੋਣੇ ਨੇ, ਬਿਲਕੁਲ ਹੈ। ਇਨਸਾਨ ਦੀ ਖੁਰਾਕ 'ਚ ਆ ਗਏ ਨੇ, ਤੇ ਬਿਲਕੁਲ ਜਾਨਵਰ ਦੇ ਹੈ। ਹੋਣਗੇ ਜਲਦੀ ਪਕਾ ਦੇਣਾ, ਸੁਕਾ ਦੇਣਾ, ਬੇਸਿਕਲੀ ਉਹਨੂੰ ਸੁਕਾਉਣਾ ਹੁੰਦਾ Yeah. ਵਿਚਾਰੇ ਨੂੰ। ਤੇ ਉਹ ਫਿਰ ਉਹ ਨਹੀਂ ਗੱਲ ਬਣਦੀ ਜਿਹੜੀ ਤੁਸੀਂ ਖੁਦ ਆਪਣੇ ਹੱਥਾਂ ਨਾਲ ਕਰਦੇ ਹੋ ਜਾਂ ਕਰਾਉਂਦੇ ਹੋ, ਵੇਖਦੇ ਹੋ ਕਿ ਬਈ ਇਹਦੇ 'ਚ ਇਹ ਚੀਜ਼ਾਂ ਪੂਰੀਆਂ ਜਿਹੜੀਆਂ ਹੋਣੀ ਚਾਹੀਦੀਆਂ ਨੇ, ਇਸਤੇਮਾਲ ਹੋਈਆਂ ਨੇ, ਬਿਲਕੁਲ ਹੈ। ਤੇ ਉਹਦਾ ਕਰਕੇ ਹੁੰਦਾ ਹੈ। ਤੇ ਹੋਰ ਕੋਈ ਚੀਜ਼ ਇਹਦੇ ਵਿੱਚ ਦੱਸਣਾ ਚਾਹੋਗੇ ਸਾਨੂੰ, ਸਾਡਾ ਨੌਲੇਜ ਜਾਣਾ ਚਾਹੁੰਦੇ ਹੋ? ਇਹੀ ਹੈ ਕਿ ਕੋਈ ਵੀ ਕੰਮ ਹੈ ਨਾ, ਜੀ ਤੁਸੀਂ ਹੁਣ ਇੱਥੇ ਰਹਿੰਦੇ ਹੋ, ਬਿਜ਼ਨਸ ਹੈ, ਜੀ। ਜਿਤਨੀ ਦੇਰ ਤੱਕ ਤੁਸੀਂ ਉਹਨੂੰ 10 ਤੋਂ 12 ਘੰਟੇ ਨਹੀਂ ਦੇਣੇ, ਉਹ ਕਾਮਯਾਬ ਨਹੀਂ ਹੋ ਸਕਦਾ। ਜਿਹੜੇ ਬੰਦੇ ਨੇ ਇਹ ਬਿਜ਼ਨਸ ਕਰਨਾ ਹੈ, ਜੀ ਉਹਨੂੰ ਮਸਟ ਉਹਨੂੰ ਟਾਈਮ ਦੇਣਾ ਪੈਣਾ। ਜਾਨਵਰ ਨੇ ਪਾਣੀ ਕਦੋਂ ਪੀਣਾ ਇਹ ਉਹਨੂੰ ਪਤਾ ਹੋਣਾ ਚਾਹੀਦਾ, ਉਹਦੇ ਅੱਗੇ ਚਾਰਾ ਕਿਤਨਾ ਪੈ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ। ਅਗਰ ਸਾਇਲੇਜ ਪਾਉਂਦੇ ਹੋ ਤਾਂ ਫਿਰ ਉਹਦੀ ਪਾਣੀ ਦੀ ਡਿਮਾਂਡ ਜ਼ਿਆਦਾ ਹੋ ਜਾਂਦੀ ਹੈ। ਜਦੋਂ ਤੁਹਾਡੇ ਜਾਨਵਰ ਨੂੰ ਖਾਣੇ ਤੋਂ ਬਾਅਦ ਇਨਸਾਨ ਹੈ ਅਗਰ ਪਾਣੀ ਨਾ ਲੱਭੇ ਤਾਂ ਤਬੀਅਤ ਕਿੱਕਣ ਹੁੰਦੀ ਹੈ, ਤੁਹਾਨੂੰ ਜੀ, ਪਤਾ ਹੀ ਹੈ। ਬਿਲਕੁਲ। ਇਸੇ ਤਰ੍ਹਾਂ ਹੀ ਜਾਨਵਰ ਹੈ ਕਿ ਜਦੋਂ ਉਹਨੂੰ ਤੁਸੀਂ ਸਾਇਲੇਜ ਪਾਣੀ ਹੈ ਤੇ ਉਹਦੀ ਪਾਣੀ ਦੀ ਡਿਮਾਂਡ ਆਈ ਹੋਣੀ ਹੈ, ਉਹ ਤੁਸੀਂ ਨਹੀਂ ਹੋਵੋਗੇ ਤਾਂ ਨੌਕਰ ਤੇ ਤੁਸੀਂ ਟਰਸਟ ਨਹੀਂ ਕਰ ਸਕਦੇ। ਜੀ ਬਿਲਕੁਲ। ਕੋਈ ਨਹੀਂ ਕਰਦਾ, ਉਹ ਤੁਸੀਂ ਕਰਨਾ। ਤੇ ਉਹ ਜਿਹੜਾ ਉਹ ਲਾਜ਼ਮੀ ਤੁਸੀਂ ਟਾਈਮ ਦਿਓਗੇ ਤਾਂ ਫਿਰ ਇਹ ਚੀਜ਼ਾਂ ਚੱਲਣਗੀਆਂ, ਅਦਰਵਾਈਜ਼ ਤੁਸੀਂ ਲਾਸਟ 'ਚ ਜਾਓਗੇ। ਤੁਹਾਡੀ ਗਾਂ 40 ਕਿਲੋ ਵੀ ਦੇ, ਤੁਸੀਂ ਲਾਸਟ ਹੋ, ਕਿਉਂਕਿ ਉਹਦੀ ਡਿਮਾਂਡ ਪੂਰੀ ਨਹੀਂ ਹੋ ਰਹੀ। ਤੁਹਾਡੀ ਤਾਂ ਹੋ ਰਹੀ ਹੈ, ਉਹਦੀ ਨਹੀਂ ਹੋ ਰਹੀ, ਔਰ ਉਹ ਜਾਨਵਰ ਵਿਚਾਰਾ ਬਿਮਾਰ ਹੋ ਜਾਏਗਾ, ਮਰ ਜਾਏਗਾ, ਨੁਕਸਾਨ ਹੋ ਜਾਏਗਾ, ਨੁਕਸਾਨ ਹੋਏਗਾ ਨਾ, ਜਾਂ ਫਿਰ ਉਸਦੀ ਉਹ ਕੁਆਲਿਟੀ ਨਹੀਂ ਜਿਹੜੀ ਘਟਣ ਲੱਗ ਪਏਗੀ ਉਹਦੀ। ਬਿਲਕੁਲ ਹੈ ਨਹੀਂ। ਤੇ ਠੀਕ ਹੈ ਜੀ, ਬਹੁਤ ਅੱਛਾ ਤੁਸੀਂ ਸਾਨੂੰ ਗੱਲਾਂ ਦੱਸੀਆਂ ਨੇ, ਤੇ ਉਮੀਦ ਹੈ ਕਿ ਲੋਕਾਂ ਦਾ ਵੀ ਨੌਲੇਜ ਵਧਿਆ ਹੋਣਾ ਹੈ, ਮੇਰਾ ਵੀ ਕਾਫੀ ਨੌਲੇਜ ਵਧਿਆ ਹੈ। ਤੇ ਬਹੁਤ ਸ਼ੁਕਰੀਆ ਜੀ ਪੰਜਾਬੀ ਚੈਨਲ ਵੇਖਣ ਦਾ, ਪੰਜਾਬੀ ਦੱਸਣਾ, ਤੇ ਸਾਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼।